ਜਿਹੜਾ 1984 ਦਾ ਵਰਤਾਰਾ ਹੈ ਜੂਨ ਮਹੀਨੇ ਦਾ, ਕਿਵੇਂ ਦੇਖਦੇ ਹੋ ਜੀ ਆਪਣੇ ਨਜ਼ਰੀਏ ਤੋਂ? ਦੇਖੋ 38 ਸਾਲ ਹੋ ਗਏ ਇਸ ਸਾਕੇ ਨੂੰ ਗੁਜ਼ਰਿਆ, ਪਰ ਅੱਜ ਵੀ ਉਹ ਇੰਝ ਲੱਗਦਾ ਹੈ ਜਦੋਂ ਆਹ ਦਿਨ ਆਉਂਦੇ ਆ ਇੰਝ ਲੱਗਦਾ ਜਿਵੇਂ ਕੱਲ੍ਹ ਦੀ ਗੱਲ ਹੋਵੇ। ਜ਼ਾਹਰਾ ਤੌਰ 'ਤੇ ਉਹ ਇਹ ਕਹਿੰਦੇ ਨੇ ਵੀ ਦਰਬਾਰ ਸਾਹਿਬ ਦੇ ਵਿੱਚ ਸੰਜਰਨੈਲ ਸਿੰਘ ਪਿੰਡਰਾਂ ਵਾਲਿਆਂ ਨੇ ਕਬਜ਼ਾ ਕਰ ਲਿਆ ਸੀ, ਅੱਤਵਾਦੀਆਂ ਨੇ ਕਬਜ਼ਾ ਕਰ ਲਿਆ ਸੀ, ਉੱਥੋਂ ਖਾਲਿਸਤਾਨ ਦਾ ਨਾਮ ਸੋਹਣਾ ਸੀ, ਇਸ ਲਈ ਸਾਡੇ ਲਈ ਇਹ ਮਜਬੂਰੀ ਬਣ ਗਿਆ ਤਾਂ ਅਸੀਂ ਅਟੈਕ ਕੀਤਾ। ਪਰ ਸੱਚ ਨਹੀਂ ਹੈਗਾ ਇਹ ਵੀ ਜੇ ਦਰਬਾਰ ਸਾਹਿਬ ਤੇ ਸਮਝੀ ਬੈਠੇ ਸੀ ਤੇ ਪੰਜਾਬ ਦੇ 38 ਗੁਰਦੁਆਰਿਆਂ 'ਤੇ ਹੋਰ ਹਮਲਾ ਹੋਇਆ, ਉੱਥੇ ਕੀ ਸੀਗਾ? ਐਕਚੁਅਲ 'ਚ ਇਹ ਰਾਜਨੀਤਿਕ ਬਦਲਾਖੋਰੀ ਸੀਗੀ ਸਿੱਖਾਂ ਨਾਲ, ਜਿਹੜੀ ਕਾਂਗਰਸ ਦੇ ਉਸ ਵੇਲੇ ਦੀ ਸੁਪਰੀਮੋ ਇੰਦਰਾ ਗਾਂਧੀ ਦੇ ਦਿਲ ਵਿੱਚ ਕਿਤੇ ਬਹੁਤ ਗਹਿਰੇ ਬੈਠੀ ਹੋਈ ਸੀ ਐਮਰਜੈਂਸੀ ਦੇ ਦੌਰਾਨ। ਪਰ ਉਦੋਂ ਲੜਾਈ ਜਿਹੜੀ ਅਨੰਦਪੁਰ ਸਾਹਿਬ ਦੇ ਮੱਤੇ ਨੂੰ ਬਹਾਨਾ ਬਣਾ ਕੇ ਜਿਹੜੀ ਕੀਤੀ ਗਈ, ਉਹ ਅਸਲ ਬਹਾਨਾ ਹੀ ਸੀਗਾ, ਅਸਲ ਮਨਸ਼ਾ ਕੁਝ ਹੋਰ ਸੀ। ਮਨਸ਼ਾ ਇਹ ਸੀ ਵੀ ਸਿੱਖਾਂ ਨੂੰ ਇੱਕ ਸਬਕ ਸਿਖਾਉਣਾ। ਔਰ ਮੈਂ ਸਮਝਦਾ ਕਿ ਉਦੋਂ ਜ਼ਿਆਦਾ ਖਤਰਨਾਕ ਦੌਰ ਦੇ ਵਿੱਚ ਅਸੀਂ ਅੱਜ ਹਾਂ ਵੀ ਉਦੋਂ ਤਾਂ ਇੱਕ ਜੰਗ ਸੀ ਸਾਹਮਣੇ ਜਿਹੜੀ ਫਿਰ ਸਿੱਖਾਂ ਨੇ ਹਥਿਆਰਾਂ ਨਾਲ ਲੜੀ। ਔਰ ਜਿਸ ਤਰ੍ਹਾਂ ਦਾ ਸਵਾਲ ਪਾਇਆ ਸਾਨੂੰ ਸੈਂਟਰ ਨੇ, ਸਟੇਟ ਨੇ, ਉਸ ਦਾ ਜਵਾਬ ਉਸ ਤਰ੍ਹਾਂ ਦਾ ਦਿੱਤਾ ਗਿਆ। ਕਿਤੇ ਨਾ ਕਿਤੇ ਜਿਹੜੀ ਸਿੱਖ ਲੀਡਰਸ਼ਿਪ ਸੀ ਉਹਦੀ ਨਲਾਇਕੀ ਵੀ ਮੰਨੀ ਜਾਵੇ ਇਸ ਵਰਤਾਰੇ 'ਚ। ਜੋ ਕੁਛ ਇਹਨਾਂ ਦਾ ਉਦੋਂ ਰੋਲ ਸੀਗਾ, ਉਸ ਰੋਲ ਤੋਂ ਜੋ ਕੁਛ ਇਹ ਅਚੀਵ ਕਰਨਾ ਚਾਹੁੰਦੇ, ਸੱਤਾ ਹੀ ਅਚੀਵ ਕਰਨਾ ਚਾਹੁੰਦੇ ਵੀ ਰਾਜ ਸਾਡੇ ਕੋਲ ਆਵੇ, ਤੇ ਰਾਜ ਇਹਨਾਂ ਕੋਲ ਆ ਗਿਆ। ਉਹਨਾਂ ਸਿੱਖਾਂ ਦੇ ਅੰਦਰ ਜਾਂ ਜਿਹੜੇ ਸਿੰਘਾਂ ਦੀ ਗੱਲ ਕਰੀਏ, ਜਜ਼ਬਾ ਕਿਸ ਤਰ੍ਹਾਂ ਦਾ ਸੀ? ਇੱਕ ਵੀ ਸਿੰਘ ਜਿਹੜਾ ਸੀ ਸੰਤਾਂ ਦਾ ਸਾਥ ਛੱਡ ਕੇ ਜਿਹੜੀ ਮਿੱਥੀ ਹੋਈ ਲੜਾਈ ਸੀ ਉਸ ਨੂੰ ਛੱਡਣ ਵਾਸਤੇ ਤਿਆਰ ਨਾ ਹੋਇਆ, ਜਾਮੇ ਸ਼ਹਾਦਤ ਦਾ ਜਾਮ ਪੀਣਾ ਪ੍ਰਵਾਨ ਕਰ ਲਿਆ। ਅਤੇ ਸੰਤ ਜਰਨੈਲ ਸਿੰਘ ਦੀ ਪਹੁੰਚ ਇੰਨੀ ਗਹਿਰੀ ਸੀਗੀ ਉਸ ਸਮੇਂ ਸਿੱਖਾਂ ਦੇ ਦਿਲਾਂ ਦੇ ਵਿੱਚ ਕਿ ਹਰ ਸਿੱਖ ਆਪਣੇ ਮਤਲਬ ਇੱਕ ਤਰ੍ਹਾਂ ਦਾ ਨਾ ਜਿਵੇਂ ਕਹਿੰਦਾ ਵੱਡੇ ਭਾਗ ਸਮਝਦਾ ਸੀਗਾ ਕਿ ਮੈਂ ਸੰਤਾਂ ਦੇ ਨਾਲ ਹਾਂ ਜਾਂ ਸੰਤਾਂ ਦੇ ਬੋਲ ਪਗਾ ਰਿਹਾ ਹਾਂ। ਜਿਸ ਲੀਡਰ ਦੇ ਨਾਲ ਅਸੀਂ ਖੜ੍ਹੇ ਹਾਂ ਉਹਦਾ ਆਪਣਾ ਕਿਰਦਾਰ ਕੀ, ਅਤੇ ਸੰਤ ਜਰਨੈਲ ਸਿੰਘ ਦਾ ਕਿਰਦਾਰ ਹੀ ਇੰਨਾ ਵੱਡਾ ਸੀ, ਕੱਦ ਹੀ ਇੰਨਾ ਵੱਡਾ ਹੋ ਗਿਆ ਉਸ ਦਰਮਿਆਨ ਕਿ ਉਹਨੂੰ ਛੱਡ ਕੇ ਜਾਣ ਦਾ ਕੋਈ ਕਲਪਨਾ ਵੀ ਨਹੀਂ ਸੀ ਕਰ ਸਕਦਾ। ਜਿਹੜੇ ਗਏ ਨੇ ਛੱਡ ਕੇ, ਜਿਹੜੇ ਉਹ ਉਹਦੇ ਨਾਲ ਉਹਨਾਂ ਦੇ ਨਾਲ ਹੀ ਨਹੀਂ ਸੀ ਪੈਂਦਾ। ਵੀ ਕਾਂਗਰਸ ਨੇ ਜਿਹੜੀ ਸਾਰੇ ਦੇਸ਼ 'ਤੇ ਇੰਨੇ ਲੰਮਾ ਸਮਾਂ ਰਾਜ ਕੀਤਾ ਅਤੇ ਉਸ ਰਾਜ ਦੀ ਜਿਹੜੀ ਸਮਾਪਤੀ ਦਾ ਜਿਹੜਾ ਮੁੱਢ ਵੱਜਿਆ ਉਹ ਇੱਥੋਂ ਹੀ ਵੱਜਿਆ, ਪੰਜਾਬ ਤੋਂ ਹੀ ਵੱਜਿਆ ਵੀ ਇੰਦਰਾ ਗਾਂਧੀ ਦਾ ਕਤਲ ਹੋਣਾ। ਹੁਣ ਜਿਹੜੇ ਦਾਅਵਾ ਕਰਦੇ ਸੀ ਪੰਜਾਬ ਦੇ ਲੀਡਰ ਹੋਣ ਦਾ ਵੀ ਅਸੀਂ ਪੰਜਾਬ ਦੇ ਵਾਰਸ ਹਾਂ ਮਾਲਕਾਂ, ਤੇ ਲੈਣ ਲਾ ਕੇ ਮੋਦੀ ਦੇ ਪੈਰਾਂ 'ਤੇ ਡਿੱਗ ਕੇ ਜਾ ਕੇ ਕੁਛ ਡਰਦੇ ਚਲੇ ਗਏ, ਕੁਛ ਲਾਲਚ। ਜਿਹਨੇ ਅਬਦਾਲੀ ਨੂੰ ਲੋਹੇ ਦੇ ਚਣੇ ਚਬਾਏ, ਉਸ ਕੌਮ ਨੇ ਅੱਜ ਉਸ ਇਤਿਹਾਸ ਤੋਂ ਬੀਤੇ ਤੋਂ ਆਪਣੇ ਤੋਂ ਪ੍ਰੇਰਨਾ ਕੀ ਲਈ ਨਜ਼ਰ ਆਉਂਦੀ ਹੈ? ਵੀ ਸਿੱਖ ਨੰਗੇ ਧੜ ਖੜ ਕੇ ਤਲੀ 'ਤੇ ਸਿਰ ਰੱਖ ਕੇ ਜਦੋਂ ਲੜਦੇ ਨਾ, ਉਦੋਂ ਸਭ ਕੁਛ ਹੋ ਸਕਦਾ। 1 ਜੂਨ 1984 ਨੂੰ ਸ੍ਰੀ ਦਰਬਾਰ ਸਾਹਿਬ ਦੇ ਉੱਪਰ ਭਾਰਤੀ ਫੌਜਾਂ ਦੇ ਵੱਲੋਂ ਅਟੈਕ ਕੀਤਾ ਜਾਂਦਾ ਹੈ, ਫੌਜੀ ਹਮਲਾ ਹੁੰਦਾ ਹੈ। ਅੱਜ ਵੀ 1 ਜੂਨ ਦਾ ਉਹੀ ਮੰਦਭਾਗਾ ਦਿਨ ਹੈ। ਕਿਤੇ ਨਾ ਕਿਤੇ ਜਦੋਂ ਜੂਨ ਮਹੀਨਾ ਚੜ੍ਹਦਾ ਹੈ ਤਾਂ ਸੰਗਤਾਂ ਦੇ ਮਨਾਂ ਨੂੰ ਉਹ ਜਿਹੜੇ ਜ਼ਖਮ ਨੇ ਅੱਲੇ ਕਰਕੇ ਰੱਖਦੇ ਨੇ। ਤਾਂ ਜਿਹੜੇ ਤਾਕਤਾਂ ਦੇ ਵੱਲੋਂ ਸ੍ਰੀ ਦਰਬਾਰ ਸਾਹਿਬ ਦੇ ਉੱਪਰ, ਸ੍ਰੀ ਅਕਾਲ ਤਖਤ ਸਾਹਿਬ ਦੇ ਉੱਪਰ ਹਮਲਾ ਕੀਤਾ ਜਾਂਦਾ ਹੈ, ਸਿੰਘਾਂ ਨੂੰ ਸ਼ਹੀਦ ਕੀਤਾ ਜਾਂਦਾ, ਤਾਂ ਉੱਥੇ ਜਿਹੜੀ ਸਿੱਖ ਸੰਗਤ ਜਾਂ ਛੋਟੇ ਛੋਟੇ ਬੱਚੇ ਉਹਨਾਂ ਮਾਪਿਆਂ ਦੇ ਨਾਲ ਗੁਰੂ ਰਾਮਦਾਸ ਮਹਾਰਾਜ ਜੀ ਦੇ ਪਾਵਨ ਸਥਾਨ ਦੇ ਦਰਸ਼ਨ ਦੀਦਾਰ ਕਰਨ ਵਾਸਤੇ ਆਏ ਸੀ, ਉਹਨਾਂ ਨੂੰ ਵੀ ਨਿਸ਼ਾਨਾ ਬਣਾਇਆ ਜਾਂਦਾ ਹੈ। ਇਸੇ ਨੂੰ ਲੈ ਕੇ ਜਿੱਥੇ ਵੱਖ-ਵੱਖ ਸ਼ਖਸੀਅਤਾਂ ਦੇ ਵੱਲੋਂ ਜਿਨ੍ਹਾਂ ਨੇ ਉਸ ਜਿਹੜਾ ਖੂਨੀ ਵਰਤਾਰੇ ਨੂੰ ਆਪਣੀਆਂ ਅੱਖਾਂ ਦੇ ਨਾਲ ਡਿੱਠਾ ਹੈ, ਉਹਨਾਂ ਦੇ ਨਾਲ ਗੱਲਬਾਤ ਲੈ ਕੇ ਹਾਜ਼ਰ ਹੋ ਰਹੇ ਹਾਂ। ਪਰ ਉੱਥੇ ਹੀ ਪੰਥ ਪ੍ਰਸਿੱਧ ਵਿਦਵਾਨ ਵੀ ਕਹੇ ਜਾ ਸਕਦੇ ਨੇ ਅਤੇ ਸ਼ਹੀਦ ਨਵਜੀਤ ਸਿੰਘ ਦੇ ਦਾਦਾ ਬਾਪੂ ਹਰਦੀਪ ਸਿੰਘ ਡਿਬਡਬਾ ਵੀ ਸਾਡੇ ਨਾਲ ਨੇ, ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਔਰ ਉਸ ਸਮੁੱਚੇ ਵਰਤਾਰੇ ਬਾਰੇ ਇੱਕ ਨਜ਼ਰੀਆ ਜੋ ਹੈ ਉਸ ਨੂੰ ਲੈ ਕੇ ਤੁਹਾਡੇ ਦਰਮਿਆਨ ਹਾਜ਼ਰ ਹੋ ਰਹੇ ਹਾਂ। ਬਾਪੂ ਜੀ, ਸਭ ਤੋਂ ਪਹਿਲਾਂ ਸਵਾਗਤ ਹੈ ਜੀ। ਜੀ ਬਾਪੂ ਜੀ, ਸਭ ਤੋਂ ਪਹਿਲਾਂ ਵੱਡਾ ਸਵਾਲ ਹੈ, ਜਦੋਂ ਅਸੀਂ ਜੂਨ ਮਹੀਨੇ ਦਾ ਜ਼ਿਕਰ ਕਰਦੇ ਹਾਂ ਤਾਂ 1984 ਦੇ ਉਹ ਕਾਲੇ ਦਿਨ, ਕਾਲੀਆਂ ਰਾਤਾਂ ਅੱਖਾਂ ਦੇ ਸਾਹਮਣੇ ਆ ਜਾਂਦੇ ਨੇ। ਸਭ ਤੋਂ ਪਹਿਲਾਂ ਦੱਸੋ, ਇਤਿਹਾਸ ਨੂੰ ਲਿਖਦੇ ਵੀ ਹੋ, ਵਿਖਿਆਨ ਵੀ ਕਰਦੇ ਹੋ, ਜਿਹੜਾ 1984 ਦਾ ਵਰਤਾਰਾ ਹੈ ਜੂਨ ਮਹੀਨੇ ਦਾ, ਕਿਵੇਂ ਦੇਖਦੇ ਹੋ ਜੀ ਆਪਣੇ ਨਜ਼ਰੀਏ ਤੋਂ? ਦੇਖੋ 38 ਸਾਲ ਹੋ ਗਏ ਇਸ ਸਾਕੇ ਨੂੰ ਗੁਜ਼ਰਿਆ, ਪਰ ਅੱਜ ਵੀ ਉਹ ਇੰਝ ਲੱਗਦਾ ਜਦੋਂ ਆਹ ਦਿਨ ਆਉਂਦੇ ਆ ਇੰਝ ਲੱਗਦਾ ਜਿਵੇਂ ਕੱਲ੍ਹ ਦੀ ਗੱਲ ਹੋਵੇ। ਸਭ ਕੁਛ ਅੱਖਾਂ ਦੇ ਸਾਹਮਣੇ
ਇੱਕ ਫਿਲਮ ਦੀ ਨਿਆਈ ਉਸੇ ਤਰ੍ਹਾਂ ਫਿਰ ਉਹ ਹੁੰਦਾ ਹੈ, ਨਜ਼ਰ ਆਉਂਦਾ ਹੈ ਨਾ। ਅਤੇ ਇਹ ਜਿਹੜਾ ਜ਼ਖਮ ਹੈ ਸਿੱਖ ਕੌਮ ਦੇ ਦਿਲਾਂ 'ਤੇ ਲੱਗਿਆ ਹੈ, ਇਹ ਹੁਣ ਨਸੂਰ ਬਣ ਚੁੱਕਿਆ ਹੈ। ਇਹਨੂੰ ਕੁਰੇਦਿਆ ਇੰਨਾ ਗਿਆ ਹੈ। ਇਸ ਮਤਲਬ ਇਹ ਜਿਹੜਾ ਅਟੈਕ ਸੀਗਾ, ਜਿਹੜਾ ਉਸ ਨੂੰ ਜਿਨ੍ਹਾਂ ਨੇ ਜਿਸ ਮਨਸ਼ਾ ਨਾਲ ਕੀਤਾ, ਉਹ ਜ਼ਾਹਰਾ ਤੌਰ 'ਤੇ ਜਿਹੜੀਆਂ ਗੱਲਾਂ ਕਰਦੇ ਨੇ ਉਹ ਉਹਦੇ ਨਾਲ ਮੇਲ ਨਹੀਂ ਖਾਂਦੀਆਂ। ਜ਼ਾਹਰਾ ਤੌਰ 'ਤੇ ਉਹ ਇਹ ਕਹਿੰਦੇ ਨੇ ਵੀ ਦਰਬਾਰ ਸਾਹਿਬ ਦੇ ਵਿੱਚ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੇ ਕਬਜ਼ਾ ਕਰ ਲਿਆ ਸੀ, ਅੱਤਵਾਦੀਆਂ ਨੇ ਕਬਜ਼ਾ ਕਰ ਲਿਆ ਸੀ, ਉੱਥੋਂ ਖਾਲਿਸਤਾਨ ਦਾ ਨਾਮ ਸੋਣਾ ਸੀ, ਜੇ ਸੀ ਉਹ ਸੀ, ਇਸ ਲਈ ਸਾਡੇ ਲਈ ਇਹ ਮਜਬੂਰੀ ਬਣ ਗਿਆ, ਤਾਂ ਅਸੀਂ ਇਹ ਅਟੈਕ ਕੀਤਾ। ਪਰ ਸੱਚ ਨਹੀਂ ਹੈਗਾ ਇਹ, ਵੀ ਜੇ ਦਰਬਾਰ ਸਾਹਿਬ ਤੇ ਸੰਤ ਜੀ ਬੈਠੇ ਸੀ ਅਤੇ ਪੰਜਾਬ ਦੇ 38 ਗੁਰਦੁਆਰਿਆਂ 'ਤੇ ਹੋਰ ਹਮਲਾ ਹੋਇਆ, ਉੱਥੇ ਕੀ ਸੀਗਾ? ਐਕਚੁਅਲ 'ਚ ਇਹ ਰਾਜਨੀਤਿਕ ਬਦਲਾਖੋਰੀ ਸੀਗੀ ਸਿੱਖਾਂ ਨਾਲ, ਜਿਹੜੀ ਕਾਂਗਰਸ ਦੇ ਉਸ ਵੇਲੇ ਦੀ ਸੁਪਰੀਮੋ ਇੰਦਰਾ ਗਾਂਧੀ ਦੇ ਦਿਲ ਵਿੱਚ ਕਿਤੇ ਬਹੁਤ ਗਹਿਰੇ ਬੈਠੀ ਹੋਈ ਸੀ। ਐਮਰਜੈਂਸੀ ਦੇ ਦੌਰਾਨ ਜਿਹੜਾ ਸਿੱਖਾਂ ਦਾ ਰੋਲ ਸੀਗਾ, ਜਿਸ ਨੇ ਉਸ ਨੂੰ ਮਤਲਬ ਸਾਰੇ ਦੇਸ਼ ਦੇ ਵਿੱਚ ਜਿਸ ਤਰ੍ਹਾਂ ਉਹਨੇ ਸਰੈਂਡਰ ਕਰਾ ਲਿਆ ਸੀ ਸਾਰੇ ਦੇਸ਼ ਨੂੰ, ਅਤੇ ਪੰਜਾਬ ਸਰੈਂਡਰ ਨਹੀਂ ਸੀ ਕੀਤਾ ਉਹਦੇ ਅੱਗੇ। ਹਾਕਮ ਧਿਰ ਦੀ ਨੀਤੀ ਬਦਲਾਖੋਰੀ ਦੇ ਨਾਲ ਨਾਲ ਸਿੱਖਾਂ ਨੂੰ ਜ਼ਲੀਲ ਕਰਨਾ ਵੀ ਸੀ ਔਰ ਇੱਕ ਤਰ੍ਹਾਂ ਨਾਲ ਸਬਕ ਸਿਖਾਉਣਾ ਵੀ ਸੀ। ਔਰ ਉਹਨੇ ਕੋਈ ਵੀ ਮਤਲਬ ਜੇ ਆਪਾਂ ਕਹੀਏ ਵੀ ਲੌਜਿਕਲੀ ਉਹਨੇ ਉਸ ਨੂੰ ਜ਼ਿਆਦਾ ਨਹੀਂ ਉਹਨੂੰ ਦੇਖਿਆ ਵੀ ਲੌਜਿਕ ਕੀ ਕਹਿੰਦਾ ਹੈ। ਉਹਨੂੰ ਸਭ ਨੂੰ ਦਰਕਨਾਰ ਕੀਤਾ। ਉਹਨੇ ਜੋ ਮਿੱਥਿਆ ਸੀ ਕਿ ਮੈਂ ਕੀ ਕਰਨਾ, ਉਹਨੇ ਉਹ ਕੀਤਾ। ਕਿਉਂਕਿ ਜੇ ਜਿਸ ਤਰ੍ਹਾਂ ਦੀ ਐਜੀਟੇਸ਼ਨ ਸੀਗੀ ਉਸ ਟਾਈਮ ਦੀ, ਜੇ ਅੱਜ ਜਿਹੜੀ ਗੱਲ ਫੈਡਰਲ ਸਟਰਕਚਰ ਦੀ ਗੱਲ ਜਿਹੜੀ ਅਨੰਦਪੁਰ ਸਾਹਿਬ ਦੇ ਮੱਤੇ ਨੂੰ ਲੈ ਕੇ ਇਹ ਲੱਗਿਆ ਹੋਇਆ ਸੀਗਾ ਮੋਰਚਾ, ਉਹ ਮੰਗ ਤਾਂ ਸਾਰੇ ਦੇਸ਼ ਦੀ ਸੀ। ਸਾਡੇ ਨਾਲ ਜ਼ਿਆਦਾ ਮਤਲਬ ਮੁਖਰ ਤਰੀਕੇ ਨਾਲ ਤੇ ਸਾਊਥ ਦੀਆਂ ਸਟੇਟਾਂ ਮੰਗ ਰਹੀਆਂ ਸੀ। ਤਾਮਿਲਨਾਡੂ ਜੋ ਕੁਛ ਮੰਗ ਰਿਹਾ ਤੇ ਉਹ ਤਾਂ ਅਸੀਂ ਅੱਜ ਮੰਗ ਵੀ ਨਹੀਂ ਰਹੇ ਸੀ। ਪੰਜਾਬ 'ਤੇ ਉਹ ਮੰਗ ਹੀ ਨਹੀਂ ਸੀ ਰਿਹਾ। ਨਾਗਾਲੈਂਡ ਸੀਗਾ, ਮਿਜ਼ੋਰਮ ਸੀਗਾ, ਮਨੀਪੁਰ ਸੀਗਾ, ਬਹੁਤ ਸਾਰੀਆਂ ਸਟੇਟਾਂ ਸੀਗੀਆਂ ਜਿਹੜੀਆਂ ਮੰਗ ਰਹੀਆਂ ਸੀ ਵੀ ਇਹ ਅਧਿਕਾਰ ਸੀਗੇ ਸਾਨੂੰ ਦਿੱਤੇ ਜਾਣ। ਕਸ਼ਮੀਰ ਸੀਗਾ, ਅਤੇ ਪੰਜਾਬ 'ਤੇ ਹੀ ਫਿਰ ਇਹ ਕਟਕ ਕਿਉਂ ਚੜ੍ਹਿਆ? ਕਿਉਂਕਿ ਮੰਗ ਤਾਂ ਸਾਰੀ ਸਟੇਟਾਂ ਦੀ ਸੀ, ਦੇਸ਼ ਦੇ ਵੱਖ-ਵੱਖ ਖਿੱਤਿਆਂ ਦੀ ਇਹ ਮੰਗ ਸੀਗੀ। ਔਰ ਇਹ ਮੰਗ ਕੋਈ ਨਾਜਾਇਜ਼ ਨਹੀਂ ਸੀ, ਜਿਹਨੂੰ ਹੁਣ ਅੱਜ ਦੀ ਕਾਂਗਰਸ ਜਿਹੜੀ ਆ ਉਹ ਖੁਦ ਹੁਣ ਉਸੇ ਫੈਡਰਲ ਸਟਰਕਚਰ ਦੀ ਗੱਲ ਉਹੀ ਕਾਂਗਰਸ ਕਰ ਰਹੀ ਵੀ ਸਟੇਟਾਂ ਇਹ ਦੇਸ਼ ਨਹੀਂ, ਇਹ ਸੰਘ ਹੈ ਸਟੇਟਾਂ ਦਾ, ਅਤੇ ਸਟੇਟਾਂ ਦੇ ਅਧਿਕਾਰ ਆ ਜਿਹੜੇ ਉਹਨਾਂ ਨੂੰ ਵਾਪਸ ਮਿਲਣੇ ਚਾਹੀਦੇ ਨੇ ਫੈਡਰਲ ਸਟਰਕਚਰ ਦੀ ਗੱਲ। ਪਰ ਉਦੋਂ ਲੜਾਈ ਜਿਹੜੀ ਅਨੰਦਪੁਰ ਸਾਹਿਬ ਦੇ ਮੱਤੇ ਨੂੰ ਬਹਾਨਾ ਬਣਾ ਕੇ ਜਿਹੜੀ ਕੀਤੀ ਗਈ, ਉਹ ਅਸਲ ਬਹਾਨਾ ਹੀ ਸੀਗਾ। ਅਸਲ ਮਨਸ਼ਾ ਕੁਝ ਹੋਰ ਸੀ। ਮਨਸ਼ਾ ਇਹ ਸੀ ਵੀ ਸਿੱਖਾਂ ਨੂੰ ਇੱਕ ਸਬਕ ਸਿਖਾਉਣਾ, ਅਤੇ ਸਬਕ ਕਿਵੇਂ ਸਿਖਾਉਣਾ ਔਰ ਕਿੱਥੋਂ ਤੱਕ ਜਾਣਾ, ਇਹ ਉਹਨਾਂ ਦਾ ਜਿਹੜਾ ਸੀਗਾ। ਕੁਝ ਚੀਜ਼ਾਂ ਫਿਰ ਹੋ ਸਕਦਾ ਉਹਦੇ ਹੱਥੋਂ ਨਿਕਲ ਗਈਆਂ ਹੋਣ, ਜੋ ਕੁਛ ਹੋ ਗਿਆ ਉੱਥੇ ਮੌਕੇ 'ਤੇ ਜੋ ਕੁਛ ਵਾਪਰਿਆ ਉਹਦੀ ਉਹਨੇ ਕਲਪਨਾ ਨਾ ਕੀਤੀ ਹੋਵੇ। ਪਰ ਜਦੋਂ ਤੁਸੀਂ ਜਿਸ ਮਿਸ਼ਨ 'ਤੇ ਤੁਸੀਂ ਜਾ ਕੇ ਖੜ੍ਹੇ ਹੋ ਗਏ ਹੋ, ਉੱਥੇ ਫਿਰ ਜਿਹੜੇ ਹਾਲਾਤ ਬਣਨਗੇ ਫਿਰ ਉਸ ਹਿਸਾਬ ਨਾਲ ਹੀ ਤੁਹਾਨੂੰ ਉਹ ਕਰਨਾ ਪਏਗਾ। ਅਤੇ ਫਿਰ ਜਿਹੜਾ ਉੱਥੇ ਜੰਗ ਹੋਇਆ, ਜਿਸ ਨੇ ਜਿਸ ਤਰ੍ਹਾਂ ਦਾ ਨੁਕਸਾਨ ਕੀਤੇ ਔਰ ਕੌਮ ਦੇ ਮਨਾਂ 'ਤੇ ਜਿਸ ਤਰ੍ਹਾਂ ਦੇ ਜ਼ਖਮ ਹੋਏ, ਉਹ ਤਾਂ ਮਤਲਬ ਹਿੰਦੁਸਤਾਨ ਦੇ ਇਤਿਹਾਸ ਵਿੱਚ ਮਤਲਬ ਕਦੀ ਵੀ ਨਾ ਮਾਫੀ ਗੁਨਾਹ ਹੈ, ਜਿਸ ਨੂੰ ਮਾਫ ਨਹੀਂ ਕੀਤਾ ਜਾ ਸਕਦਾ। ਪਰ ਹੁਣ ਗੱਲ ਜੇ ਆਪਾਂ ਅੱਜ ਦੇ ਦੌਰ ਦੀ ਵੀ ਕਰੀਏ, ਵੀ ਇਕੱਲੇ ਆਪਾਂ ਉੱਥੋਂ ਜੇ ਗੱਲ ਖਤਮ ਕਰਦੇ ਹਾਂ ਵੀ ਇੱਕ ਔਰਤ ਦੀ ਜਿੱਦ ਜਾਂ ਇੱਕ ਪ੍ਰਸ਼ਾਸਕ ਦੀ ਜਿੱਦ ਸੀਗੀ ਔਰ ਜਿੱਦ ਨੇ ਇਹ ਕੀਤਾ, ਅਤੇ ਫਿਰ ਉਸ ਤੋਂ ਬਾਅਦ ਚੀਜ਼ਾਂ ਬਦਲ ਜਾਣੀਆਂ ਚਾਹੀਦੀਆਂ ਸੀ। ਪਰ ਬਦਲਿਆ ਤਾਂ ਕੁਛ, ਰੂਪ ਬਦਲ ਗਿਆ। ਔਰ ਮੈਂ ਸਮਝਦਾ ਕਿ ਉਦੋਂ ਜ਼ਿਆਦਾ ਖਤਰਨਾਕ ਦੌਰ ਦੇ ਵਿੱਚ ਅਸੀਂ ਅੱਜ ਹਾਂ। ਵੀ ਉਦੋਂ ਤਾਂ ਇੱਕ ਜੰਗ ਸੀ ਸਾਹਮਣੇ ਜਿਹੜੀ ਫਿਰ ਸਿੱਖਾਂ ਨੇ ਹਥਿਆਰਾਂ ਨਾਲ ਲੜੀ, ਔਰ ਜਿਸ ਤਰ੍ਹਾਂ ਦਾ ਸਵਾਲ ਪਾਇਆ ਸਾਨੂੰ ਸੈਂਟਰ ਨੇ, ਸਟੇਟ ਨੇ, ਉਸ ਦਾ ਜਵਾਬ ਉਸ ਨੂੰ ਉਸ ਤਰ੍ਹਾਂ ਦਾ ਦਿੱਤਾ ਗਿਆ। ਇਹਦੇ ਵਿੱਚ ਇੱਕ ਵੱਡਾ ਸਵਾਲ ਵੀ ਹੈ, ਜਿਸ ਤਰੀਕੇ ਦੇ ਨਾਲ ਜਦੋਂ ਅਸੀਂ ਇਸ ਪੂਰੇ ਵਰਤਾਰੇ ਦਾ ਐਨਾਲਿਸਿਸ ਕਰਦੇ ਹਾਂ ਤਾਂ ਕਿਤੇ ਨਾ ਕਿਤੇ ਜਿਹੜੀ ਇੱਕ ਲੀਡਰਸ਼ਿਪ ਦੀ ਵੀ ਘਾਟ ਨੂੰ ਮੰਨਿਆ ਜਾਂਦਾ ਹੈ ਕਿ ਜਦੋਂ ਕੋਈ ਵੀ ਵੈਕੂਮ ਰਹਿ ਜਾਂਦਾ ਤਾਂ ਉਸ ਵਕਤ ਜਿਹੜੀਆਂ ਵਿਰੋਧੀ ਧਿਰਾਂ ਹੁੰਦੀਆਂ ਨੇ ਜਾਂ ਅਗੇਂਸਟ ਕੁਝ ਇਸ ਤਰ੍ਹਾਂ ਦੇ ਜਿਹੜੇ ਧੜੇ ਹੁੰਦੇ ਨੇ, ਉਹਨਾਂ ਨੂੰ ਮੌਕਾ ਮਿਲ ਜਾਂਦਾ ਹੈ ਕਿ ਕਿਤੇ ਨਾ ਕਿਤੇ ਜਿਹੜੀ ਸਿੱਖ ਲੀਡਰਸ਼ਿਪ ਸੀ ਉਹਦੀ ਨਲਾਇਕੀ ਵੀ ਮੰਨੀ ਜਾਵੇ ਇਸ ਵਰਤਾਰੇ 'ਚ। ਨਹੀਂ, 100% ਉਹਨੂੰ ਤਾਂ ਆਪਾਂ ਜੇ ਆਪਾਂ ਦੋਸ਼ੀ ਹਾਕਮ ਧਿਰ ਨੂੰ
ਠਹਿਰਾਉਂਦੇ ਹਾਂ। ਅਤੇ ਉਹਦੇ ਵਿੱਚ ਜਿਹੜੇ ਜਿਨ੍ਹਾਂ ਨੂੰ ਅਸੀਂ ਸਾਡੇ ਕਹਿੰਦੇ ਸੀਗੇ, ਉਹਨਾਂ ਦਾ ਵੀ ਬਹੁਤ ਵੱਡਾ ਰੋਲ ਆ। ਔਰ ਉਹ ਜਿਸ ਤਰ੍ਹਾਂ ਦਾ ਉਹਨਾਂ ਦਾ ਰੋਲ ਆ ਹੁਣ ਤਾਂ, ਜਿਸ ਤਰ੍ਹਾਂ ਚੀਜ਼ਾਂ ਬਾਹਰ ਆ ਗਈਆਂ ਹੁਣ ਤਾਂ ਪਬਲਿਕ ਡੋਮੇਨ 'ਚ ਪਈਆਂ ਨੇ, ਅਤੇ ਉਹ ਤਾਂ ਕਦੀ ਮਾफ़ ਨਹੀਂ ਕੀਤੇ ਜਾ ਸਕਦੇ। ਹਾਂ ਇਹ ਜ਼ਰੂਰ ਹੈ ਕਿ ਉਹਨਾਂ ਨੂੰ ਮਾफ़ ਨਹੀਂ ਕੀਤਾ ਗਿਆ ਔਰ ਉਹਨਾਂ ਦੀ ਸਜ਼ਾ ਉਹਨਾਂ ਨੂੰ ਦਿੱਤੀ ਗਈ ਆ। ਜਿਹੜਾ ਹੁਣ ਆਪਾਂ ਵੇਖ ਰਹੇ ਹਾਂ ਵੀ ਅਕਾਲੀ ਦਲ ਬਾਦਲ ਦਾ ਜਿਸ ਤਰ੍ਹਾਂ ਦਾ ਖਾਤਮਾ ਹੋਇਆ ਪੰਜਾਬ 'ਚ, ਇਹ ਉਸੇ ਦਾ ਨਤੀਜਾ ਹੈ। ਕਿਉਂਕਿ ਜੋ ਕੁਛ ਇਹਨਾਂ ਦਾ ਉਦੋਂ ਰੋਲ ਸੀਗਾ, ਉਸ ਰੋਲ 'ਚੋਂ ਜੋ ਕੁਛ ਇਹ ਅਚੀਵ ਕਰਨਾ ਚਾਹੁੰਦੇ ਸੀ, ਸੱਤਾ ਹੀ ਅਚੀਵ ਕਰਨਾ ਚਾਹੁੰਦੇ ਸੀ ਵੀ ਰਾਜ ਸਾਡੇ ਕੋਲ ਆਵੇ, ਅਤੇ ਰਾਜ ਇਹਨਾਂ ਕੋਲ ਆ ਗਿਆ। ਅਤੇ ਰਾਜ ਆਉਣ ਤੋਂ ਬਾਅਦ ਜੋ ਕੁਛ ਇਹਨਾਂ ਨੇ ਪੰਜਾਬ ਨਾਲ ਕੀਤਾ, ਜੋ ਕੁਛ ਇਹਨਾਂ ਨੇ ਪਿਛਲੇ 40 ਸਾਲਾਂ 'ਚ ਇਹਨਾਂ ਦਾ ਰੋਲ ਰਿਹਾ, ਔਰ ਖ਼ਾਸ ਕਰਕੇ ਜਿਹੜਾ 1995 ਤੋਂ ਬਾਅਦ ਦਾ ਜਿਹੜਾ ਇਹਨਾਂ ਦਾ ਰੋਲ, ਅਤੇ ਉਹ ਤੋਂ ਬਾਅਦ ਇਹ 15 ਸਾਲ ਜਿਹੜੇ ਰਾਜ ਕਰਕੇ ਗਏ, ਰਾਜ ਕਰਨ ਦੇ ਦਰਮਿਆਨ ਜੋ ਕੁਛ ਪੰਜਾਬ ਦੇ ਵਿੱਚ ਹੋਇਆ, ਔਰ ਅੱਜ ਵੀ ਅਸੀਂ ਪੰਜਾਬ ਉਹ ਭੁਗਤ ਰਿਹਾ ਸਾਰੀਆਂ ਚੀਜ਼ਾਂ। ਜੇ ਅੱਜ ਪੰਜਾਬ ਦੇ ਵਿੱਚ ਨਸ਼ਾ ਹੈ, ਪੰਜਾਬ ਦੇ ਵਿੱਚੋਂ ਪਲਾਇਨ ਹੈ, ਜਾਂ ਪੰਜਾਬ ਦੇ ਵਿੱਚ ਡਾਕੇ ਪੋਲੀਟੀਕਲੀ ਵੱਜ ਰਹੇ ਨੇ, ਸੈਂਟਰ ਸਾਡੇ 'ਤੇ ਜਿਸ ਤਰ੍ਹਾਂ ਦਾ ਹਮਲਾਵਰ ਰੁਖ ਨੇ ਅਖਤਿਆਰ ਕਰ ਰੱਖਿਆ, ਅਤੇ ਉਹਦੀ ਵਜ੍ਹਾ ਹੈ ਕਿ ਪੰਜਾਬ ਲੀਡਰਲੈਸ ਹੋ ਗਿਆ। ਅੱਜ ਦੀ ਤਰੀਕ 'ਚ ਮਤਲਬ ਕੁੱਲ ਮਿਲਾ ਕੇ ਤੁਸੀਂ ਕਿਸੇ ਵੀ ਵੱਡੇ ਦਿਨਾਹ ਬੰਦੇ ਨੂੰ ਪੁੱਛ ਲਓ, ਕਿਸੇ ਜਿਹੜਾ ਕਹਿੰਦੇ ਕਹਾਉਂਦੇ ਨੂੰ, ਉਹਦੇ ਕੋਲ ਕੋਈ ਹੱਲ ਨਹੀਂ ਉਹਦੇ ਕੋਲ ਹੈਗਾ ਪੰਜਾਬ ਦੇ ਮਸਲਿਆਂ ਦਾ ਹੱਲ ਉਦੋਂ ਹੋਏਗਾ ਜਦੋਂ ਪੰਜਾਬ ਦੇ ਵਾਰਸ ਖੜੇ ਹੋਣਗੇ। ਬਾਪੂ ਜੀ, ਇਹਦੇ ਵਿੱਚ ਇੱਕ ਵੱਡਾ ਸਵਾਲ ਹੈ, ਜਦੋਂ ਤੁਸੀਂ ਉਹਨਾਂ ਵਰਤਾਰੇ ਦੀਆਂ ਨੇੜੇ ਤੋਂ ਹੋ ਕੇ ਉਹਨਾਂ ਚਸ਼ਮਦੀਦ ਲੋਕਾਂ ਦੇ ਨਾਲ ਗੱਲਾਂ ਵੀ ਸੁਣੀਆਂ ਹੋਣਗੀਆਂ, ਵਾਰਤਾਲਾਪ ਵੀ ਹੋਇਆ ਹੋਊਗਾ, ਜਿਸ ਤਰੀਕੇ ਦੇ ਨਾਲ ਜਦੋਂ ਅਸੀਂ ਇਤਿਹਾਸ ਨੂੰ ਪੜ੍ਹਦੇ ਹਾਂ ਤਾਂ ਇਤਿਹਾਸ ਦੇ ਵਿੱਚ ਇਹ ਵੀ ਜ਼ਿਕਰ ਮਿਲਦਾ ਕਿ ਜਿਹੜੇ ਸੰਤ ਭਿੰਡਰਾਂ ਵਾਲਿਆਂ ਦੇ ਸੱਜੇ ਖੱਬੇ ਲੜਨ ਵਾਲੇ ਸਿੰਘ ਸੀ, ਜਨਰਲ ਸੁਬੇਗ ਸਿੰਘ ਹੋਣ, ਭਾਈ ਠਾਰਾ ਸਿੰਘ ਹੋਣ, ਜਾਂ ਜਿਹੜੇ ਤਮਾਮ ਯੋਧਿਆਂ ਦਾ ਜ਼ਿਕਰ ਆਉਂਦਾ ਹੈ, ਅਤੇ ਹਕੂਮਤ ਦੇ ਵੱਲੋਂ ਫੌਜੀ ਕਾਰਵਾਈ ਦੇ ਦਰਮਿਆਨ ਇਹ ਕਹਿ ਦਿੱਤਾ ਗਿਆ ਸੀ ਕਿ ਆਪਣੀਆਂ ਬਾਹਾਂ ਖੜੀਆਂ ਕਰਕੇ ਬਾਹਰ ਨਿਕਲ ਜਾਓ, ਤੁਹਾਡਾ ਕੋਈ ਨੁਕਸਾਨ ਨਹੀਂ ਹੋਏਗਾ। ਪਰ ਉਹਨਾਂ ਸਿੱਖਾਂ ਦੇ ਅੰਦਰ ਜਾਂ ਜਿਹੜੇ ਸਿੰਘਾਂ ਦੀ ਗੱਲ ਕਰੀਏ, ਜਜ਼ਬਾ ਕਿਸ ਤਰ੍ਹਾਂ ਦਾ ਸੀ? ਇੱਕ ਵੀ ਸਿੰਘ ਜਿਹੜਾ ਸੀ ਸੰਤਾਂ ਦਾ ਸਾਥ ਛੱਡ ਕੇ ਜਿਹੜੀ ਮਿੱਥੀ ਹੋਈ ਲੜਾਈ ਸੀ ਉਸ ਨੂੰ ਛੱਡਣ ਵਾਸਤੇ ਤਿਆਰ ਨਾ ਹੋਇਆ, ਜਾਮੇ ਸ਼ਹਾਦਤ ਦਾ ਜਾਮ ਪੀਣਾ ਪ੍ਰਵਾਨ ਕਰ ਲਿਆ। ਉਹਦੇ 'ਚ ਸਿਰਫ ਇੱਕ ਚੀਜ਼ ਹੀ ਹੁੰਦੀ ਹੈ ਵੀ ਲੀਡਰ ਦੀ ਕ੍ਰੈਡੀਬਿਲਿਟੀ ਕੀ ਹੈ। ਲੀਡਰ ਲੋਕਾਂ ਦੇ ਦਿਲਾਂ 'ਚ ਕਿੱਥੋਂ ਤੱਕ ਪਹੁੰਚ ਰੱਖਦਾ ਹੈ, ਅਤੇ ਸੰਤ ਜਰਨੈਲ ਸਿੰਘ ਦੀ ਪਹੁੰਚ ਇੰਨੀ ਗਹਿਰੀ ਸੀਗੀ ਉਸ ਸਮੇਂ ਸਿੱਖਾਂ ਦੇ ਦਿਲਾਂ ਦੇ ਵਿੱਚ, ਕਿ ਹਰ ਸਿੱਖ ਆਪਣੇ ਮਤਲਬ ਇੱਕ ਤਰ੍ਹਾਂ ਦਾ ਨਾ ਜਿਵੇਂ ਕਹਿੰਦਾ ਵੱਡੇ ਭਾਗ ਸਮਝਦਾ ਸੀਗਾ ਕਿ ਮੈਂ ਸੰਤਾਂ ਦੇ ਨਾਲ ਹਾਂ, ਜਾਂ ਸੰਤਾਂ ਦੇ ਬੋਲ ਪਗਾ ਰਿਹਾ ਹਾਂ, ਵੀ ਜਿਵੇਂ ਇੱਕ ਦੂਜੇ ਦੇ ਉੱਤੋਂ ਦੀ ਮੋਢਿਆਂ ਦੇ ਉੱਤੋਂ ਦੀ ਲੰਘ ਕੇ ਲੋਕ ਕੁਰਬਾਨੀਆਂ ਦੇਣ ਲਈ ਤਿਆਰ ਸੀ। ਉਹਦੇ ਲਈ ਵਜ੍ਹਾ ਹੁੰਦੀ ਹੈ, ਉਹਦੇ ਲਈ ਲੀਡਰ ਦੀ ਭਰੋਸੇਯੋਗਤਾ। ਜਿਸ ਲੀਡਰ ਦੇ ਨਾਲ ਅਸੀਂ ਖੜ੍ਹੇ ਹਾਂ ਉਹਦਾ ਆਪਣਾ ਕਿਰਦਾਰ ਕੀ, ਅਤੇ ਸੰਤ ਜਰਨੈਲ ਸਿੰਘ ਦਾ ਕਿਰਦਾਰ ਹੀ ਇੰਨਾ ਵੱਡਾ ਸੀ, ਕੱਦ ਹੀ ਇੰਨਾ ਵੱਡਾ ਹੋ ਗਿਆ ਉਸ ਦਰਮਿਆਨ, ਕਿ ਉਹਨੂੰ ਛੱਡ ਕੇ ਜਾਣ ਦਾ ਕੋਈ ਮਤਲਬ ਕਲਪਨਾ ਵੀ ਨਹੀਂ ਸੀ ਕਰ ਸਕਦਾ। ਜਿਹੜੇ ਗਏ ਨੇ ਛੱਡ ਕੇ, ਜਿਹੜੇ ਉਹਦੇ ਨਾਲ ਉਹਨਾਂ ਦੇ ਨਾਲ ਹੀ ਨਹੀਂ ਸੀ ਪਹਿਲਾਂ, ਜਿਹੜੇ ਹੱਥ ਖੜਾ ਕਰਕੇ ਗਏ ਨੇ, ਜਿਨ੍ਹਾਂ ਦੇ ਆਪਾਂ ਗੱਲ ਕਰਦੇ ਹਾਂ, ਉਹ ਤਾਂ ਕਦੀ ਵੀ ਸੰਤਾਂ ਦੇ ਨਾਲ ਨਹੀਂ। ਉਸ ਵੇਲੇ ਦੀਆਂ ਜਿਹੜੀਆਂ ਹਾਕਮ ਧਿਰਾਂ ਜਿਨ੍ਹਾਂ ਦੇ ਵੱਲੋਂ ਦਰਬਾਰ ਸਾਹਿਬ ਦੇ ਉੱਪਰ ਸਿੱਧਮ ਸਿੱਧਾ ਅਟੈਕ ਕੀਤਾ ਗਿਆ, ਕਿਤੇ ਨਾ ਕਿਤੇ ਅੱਜ ਸਿੱਖਾਂ ਦੇ ਹਤੈਸ਼ੀ ਹੋਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਕੀ ਲੱਗਦਾ ਹੈ ਕਿ ਕੀਤੇ ਹੋਏ ਅਟੈਕ ਦੀ ਜਿਹੜੀ ਗਲਤੀ ਹੋਈ ਹੈ ਉਸ ਦਾ ਅਹਿਸਾਸ ਨਜ਼ਰ ਆਉਂਦਾ ਕਿ ਅਹਿਸਾਸ ਹੋਇਆ ਉਹਨਾਂ ਨੂੰ? ਨਹੀਂ, ਉਹ ਤਾਂ 100% ਉਹਨਾਂ ਨੂੰ ਲੱਗਦਾ ਹੀ। ਉਹਨਾਂ ਨੂੰ ਲੱਗਦਾ ਕੀ ਹੈ, ਜਦੋਂ ਤੁਸੀਂ ਸਾਹਮਣੇ ਔਲੇ ਵਾਂਗੂ ਤੁਹਾਡੀਆਂ ਚੀਜ਼ਾਂ ਤਲੀ 'ਤੇ ਪਈਆਂ, ਉਦੋਂ ਬਾਅਦ ਹੀ ਤਾਂ ਸਾਰਾ ਕੁਝ ਕੰਮ ਨਿਬੜਿਆ ਨਾ। ਵੀ ਕਾਂਗਰਸ ਨੇ ਜਿਹੜੀ ਸਾਰੇ ਦੇਸ਼ 'ਤੇ ਇੰਨੇ ਲੰਮਾ ਸਮਾਂ ਰਾਜ ਕੀਤਾ, ਅਤੇ ਉਸ ਰਾਜ ਦੀ ਜਿਹੜੀ ਸਮਾਪਤੀ ਦਾ ਜਿਹੜਾ ਮੁੱਢ ਵੱਜਿਆ ਉਹ ਇੱਥੋਂ ਹੀ ਵੱਜਿਆ ਨਾ, ਪੰਜਾਬ ਤੋਂ ਹੀ ਵੱਜਿਆ ਨਾ। ਵੀ ਇੰਦਰਾ ਗਾਂਧੀ ਦਾ ਕਤਲ ਹੋਣਾ, ਔਰ ਉਸ ਤੋਂ ਬਾਅਦ ਬੇਸ਼ੱਕ ਇੱਕ ਦੌਰ ਰਾਜੀਵ ਗਾਂਧੀ ਬਹੁਤ ਵੱਡੀ ਮੈਜੋਰਿਟੀ ਲੈ ਕੇ ਸੱਤਾ ਵਿੱਚ ਆਇਆ, ਸਿਰਫ ਅਨੰਦਪੁਰ ਸਾਹਿਬ ਦਾ ਮਤਾ ਨੂੰ ਖਾਲਿਸਤਾਨ ਦੇ ਨਾਂ ਦੇ ਕੇ ਜਾਂ ਵੱਖਵਾਦੀ ਮਤੇ ਦੇ ਨਾਂ 'ਤੇ ਪ੍ਰਚਾਰ ਕਰਕੇ, ਪਰ ਕਿੰਨੇ ਦਿਨ ਟਿਕਿਆ। ਉਸ ਤੋਂ ਬਾਅਦ ਕਾਂਗਰਸ ਦੇਖੋ ਜਿਹੜੇ ਕਈ ਗੱਲਾਂ ਹੁੰਦੀਆਂ ਜਿਹੜੀਆਂ ਮੂੰਹੋਂ ਨਿਕਲੀਆਂ ਹੁੰਦੀਆਂ ਉਹ ਸੱਚ ਵੀ ਸਾਬਤ ਹੋਣੀਆਂ ਹੁੰਦੀਆਂ। ਜਿਵੇਂ ਮਹਾਤਮਾ ਗਾਂਧੀ ਨੂੰ ਜਦੋਂ ਸੀਸਗੰਜ ਗੁਰਦੁਆਰੇ ਉਹ ਸਿੱਖਾਂ ਨੂੰ ਭਰੋਸੇ ਦੇ ਰਿਹਾ ਸੀ, ਅਤੇ ਉਹ ਉਸ ਟਾਈਮ ਦੀ ਲੀਡਰਸ਼ਿਪ ਦੇ ਵਿੱਚ ਸਾਡੇ ਜਿਹੜੇ ਸਿੱਖ ਸੀਗੇ, ਮੇਰੇ ਖਿਆਲ ਮੋਹਰਕ ਸਿੰਘ ਸੀਗਾ ਨਾਂ ਉਹਨਾਂ ਦਾ, ਉਹਨਾਂ ਨੇ ਪੁੱਛਿਆ ਵੀ ਤੁਸੀਂ ਅੱਜ ਜਿਹੜੇ ਸਾਡੇ ਨਾਲ ਵਾਅਦੇ ਕਰ ਰਹੇ ਹੋ, ਅਤੇ ਕੱਲ੍ਹ ਨੂੰ ਜੇ ਤੁਸੀਂ ਸੱਤਾ ਵਿੱਚ ਆ ਗਏ ਅਤੇ ਕਾਂਗਰਸ ਇਹਨਾਂ ਵਾਅਦਿਆਂ ਤੋਂ ਮੁੱਕਰ ਗਈ, ਅਤੇ ਫਿਰ ਉਹਨਾਂ ਵਾਅਦਿਆਂ ਦੀ ਗਰੰਟੀ ਕੀ ਹੋਏਗੀ? ਕੌਣ ਸਾਡੇ ਤੁਹਾਡੀਆਂ ਗੱਲਾਂ ਦੇ ਉੱਤੇ ਜੇ ਕੋਈ ਪੂਰਾ ਨਹੀਂ ਉਤਰਦਾ ਤਾਂ ਫਿਰ ਸਿੱਖ ਕੀ ਕਰਨਗੇ? ਅਤੇ ਮਹਾਤਮਾ ਗਾਂਧੀ ਨੇ ਕਿਹਾ ਸੀ ਵੀ ਮੈਂ ਇਹ ਗੱਲ ਕਹਿ ਸਕਦਾ ਵੀ
ਜੇ ਕਾਂਗਰਸ ਸੁਪਨੇ ਵਿੱਚ ਵੀ ਕਿਤੇ ਸਿੱਖਾਂ ਨਾਲ ਗਦਾਰੀ ਕਰਨ ਬਾਰੇ ਸੋਚੇ ਤੇ ਕਾਂਗਰਸ ਆਪਣੀ ਮੌਤ ਮਰ ਜਾਏਗੀ। ਔਰ ਫਿਰ ਮੈਨੂੰ ਯਕੀਨ ਹੈ ਕਿ ਸਿੱਖਾਂ ਦੀ ਤਲਵਾਰ ਜਿਹੜੀ ਆ ਉਹਨਾਂ ਦੇ ਹੱਥ ਵਿੱਚ ਜਿਹੜੀ ਆ ਉਹ ਆਪਣਾ ਇਨਸਾਫ ਲੈ ਸਕਦੀ ਆ, ਉਹ ਇੰਨੇ ਕਮਜ਼ੋਰ ਨਹੀਂ ਹੈਗੇ। ਅਤੇ ਦੋਵੇਂ ਚੀਜ਼ਾਂ ਵਾਪਰੀਆਂ ਵੀ ਮਹਾਤਮਾ ਗਾਂਧੀ ਦੇ ਕਹਿਣ ਦੇ ਮੁਤਾਬਕ ਕਾਂਗਰਸ ਆਪਣੀ ਮੌਤ ਮਰੀ ਵਾਅਦਿਆਂ ਤੋਂ ਮੁੱਕਰ ਕੇ, ਔਰ ਸਿੱਖਾਂ ਦਾ ਹੱਥ ਤਲਵਾਰ 'ਤੇ ਗਿਆ, ਜੰਗ ਵੀ ਹੋਇਆ। ਸਿੱਖਾਂ ਨੇ ਫਿਰ ਕਾਂਗਰਸ ਨਾਲ ਤਾਂ ਹਿਸਾਬ ਕਿਤਾਬ ਕੀਤੀ ਆ ਬਰਾਬਰ ਸਾਰੇ। ਹੁਣ ਜਿਹੜੀ ਕਾਂਗਰਸ ਆ, ਜਿਹੜੀ ਅੱਜ ਕਾਂਗਰਸ ਆ, ਅਤੇ ਜੋ ਕੁਛ ਇਹ ਅੱਜ ਕਹਿ ਰਹੇ ਆ, ਜਿਹੜੀ ਅੱਜ ਦੀ ਕਾਂਗਰਸ ਆ, ਅਸੀਂ ਜੇ ਮਤਲਬ ਇਤਿਹਾਸਿਕ ਨਜ਼ਰੀਏ ਤੋਂ ਜੇ ਇਸ ਨੂੰ ਵੇਖਦੇ ਹਾਂ ਤਾਂ ਉੱਥੇ ਸਾਨੂੰ ਅੱਜ ਦੇ ਅਕੋਰਡਿੰਗ ਪੈਂਤੜੇ ਲੈਣੇ ਚਾਹੀਦੇ ਵੀ ਅੱਜ ਸਾਡਾ ਪੈਂਤੜਾ ਕੀ ਹੋਣਾ ਚਾਹੀਦਾ। ਸਮਝੌਤੇ ਦੀ ਲੋੜ ਹੈ? ਨਹੀਂ, ਮੈਂ ਸਮਝੌਤੇ ਦੀ ਨਹੀਂ ਗੱਲ ਕਰਦਾ ਵੀ ਸਾਨੂੰ ਕਾਂਗਰਸ ਨਾਲ ਸਮਝੌਤੇ ਦੀ ਲੋੜ ਨਹੀਂ ਹੈਗੀ। ਸਾਨੂੰ ਉਸ ਪੱਖ ਨਾਲ ਖੜੇ ਹੋਣ ਦੀ ਲੋੜ ਹੈ ਜਿਹੜਾ ਪੱਖ ਅੱਜ ਸਾਡੇ ਨਾਲ ਦੁਸ਼ਮਣੀ ਕਰ ਰਿਹਾ, ਔਰ ਜਿਹਨੇ ਸਾਡੇ ਨਾਲ ਇਹੋ ਜਿਹੀ ਦੁਸ਼ਮਣੀ ਕੀਤੀ ਹੈ ਕਿ ਜਿਹਦੀ ਸਾਡੇ ਕੋਲ ਕੋਈ ਅਲਟਰਨੇਟ ਨਹੀਂ ਹੈਗਾ। ਸਾਡੀ ਲੀਡਰਸ਼ਿਪ ਖਤਮ ਕੀਤੀ, ਸਾਡੀ ਯੂਥ ਨੂੰ ਜਿਸ ਤਰ੍ਹਾਂ ਨਸ਼ਿਆਂ ਨਾਲ ਮਾਰ ਦਿੱਤਾ ਗਿਆ, ਔਰ ਜਿਸ ਤਰ੍ਹਾਂ ਦਾ ਪਲਾਇਨ, ਮਤਲਬ ਇੱਕ ਤਰ੍ਹਾਂ ਦੇ ਹਾਲਾਤ ਇਹੋ ਜਿਹੇ ਬਣਾ ਦਿੱਤੇ ਗਏ ਕਿ ਕੋਈ ਇੱਥੇ ਰਹਿਣਾ ਹੀ ਨਹੀਂ ਚਾਹੁੰਦਾ। ਰਵੇ ਕਿਵੇਂ? ਕਿਉਂਕਿ ਉਹਨੂੰ ਨਜ਼ਰ ਕੁਛ ਨਹੀਂ ਆਉਂਦਾ। ਅਤੇ ਇਸ ਤਰ੍ਹਾਂ ਦੇ ਵਰਤਾਰੇ ਦੇ ਵਿੱਚੋਂ ਸਿੱਖਾਂ ਨੇ ਜੇ ਨਿਕਲਣਾ ਹੈ ਤਾਂ ਉਹਨਾਂ ਨੂੰ ਫਿਰ ਕੋਈ ਨਾ ਕੋਈ ਤਰ੍ਹਾਂ ਉਹਨਾਂ ਨੂੰ ਤਾਂ ਚੁਣਨਾ ਪਏਗਾ, ਕਿਸੇ ਨਾਲ ਤਾਂ ਉਹਨਾਂ ਨੂੰ ਖੜਾ ਹੋਣਾ ਪਏਗਾ। ਹੋ ਸਕਦਾ ਮੈਂ ਗਲਤ ਹੋਵਾਂ ਇਸ ਥਾਂ 'ਤੇ, ਵੀ ਮੈਂ ਇਹ ਨਹੀਂ ਕਹਿੰਦਾ ਵੀ ਜੋ ਮੈਂ ਕਹਿ ਰਿਹਾ ਠੀਕ ਹੈ ਜਾਂ ਜੋ ਮੇਰੇ ਸਟੈਪ ਸਿੱਧੇ ਸ਼ਬਦਾਂ ਦੇ ਵਿੱਚ ਕਹਿ ਦਿਓ ਕਿ ਕਿਹੜੀ ਧਿਰ ਦੀ ਮੈਂ ਕਹਿ ਰਿਹਾ ਵੀ ਜਿਹੜੀ ਅੱਜ ਅਪੋਜੀਸ਼ਨ ਹੈ ਭਾਰਤ ਦੇ ਵਿੱਚ, ਸਾਰੀ ਅਪੋਜੀਸ਼ਨ ਜਿਹੜੀ ਬੀਜੇਪੀ ਦਾ ਖਿਲਾਫਤ ਕਰ ਰਹੀ ਹੈ, ਅਤੇ ਸਿੱਖਾਂ ਨੂੰ ਵੀ ਉਹਦੇ ਵਿੱਚ ਹਿੱਸੇਦਾਰ ਹੋਣਾ ਚਾਹੀਦਾ ਅਪੋਜੀਸ਼ਨ ਦੇ ਵਿੱਚ। ਜਿਵੇਂ ਹੁਣ ਪਾਰਲੀਮੈਂਟ ਦੇ ਉਦਘਾਟਨ ਦੀ ਹੀ ਗੱਲ ਹੈ, 19 ਮੇਜਰ ਪਾਰਟੀਆਂ ਨੇ ਉਹਦਾ ਵਿਰੋਧ ਕੀਤਾ, ਅਤੇ ਪੰਜਾਬ 'ਤੇ ਜਿਹੜੀ ਆਪਣੀ ਦਾਅਵੇਦਾਰ ਕਹਿੰਦੇ ਆ ਵੀ ਸੀ ਅਕਾਲੀ ਦਲ ਅਸੀਂ ਪੰਜਾਬ ਦੇ ਦਾਅਵੇਦਾਰ, ਅਤੇ ਉਹ ਮੋਦੀ ਨਾਲ ਜਾ ਕੇ ਖੜੇ ਹੋ ਗਏ। ਫਿਰ ਅੱਜ ਵੀ ਨਿੱਜੀ ਤੁਹਾਡੇ 'ਤੇ ਭਾਰੀ ਹੈ, ਅੱਜ ਵੀ ਤੁਹਾਡੇ ਨਾ ਤੁਹਾਨੂੰ ਪੰਜਾਬ ਨਾਲ ਕੋਈ ਮਤਲਬ, ਨਾ ਤੁਹਾਨੂੰ ਕੌਮ ਨਾਲ ਕੋਈ ਮਤਲਬ ਹੈ, ਨਾ ਤੁਹਾਡੇ ਹੋਏ ਨੁਕਸਾਨ ਨਾਲ ਕੋਈ ਮਤਲਬ, ਨਾ ਤੁਹਾਨੂੰ ਸਾਹਮਣੇ ਖੜੇ ਦੁਸ਼ਮਣ ਨਾਲ ਕੋਈ। ਡਿਪਟੀ ਬਾਦ ਸਾਹਿਬ, ਇੱਕ ਵੱਡਾ ਸਵਾਲ ਕਰ ਦਿੰਦਾ, ਜਦੋਂ ਅਸੀਂ ਪੁਰਾਤਨ ਇਤਿਹਾਸ ਨੂੰ ਪੜ੍ਹਦੇ ਹਾਂ, ਵਿਖਿਆਨ ਕੀਤਾ ਜਾਂਦਾ, ਅਤੇ ਇੱਕ ਆਮ ਗੱਲ ਬੜੀ ਪ੍ਰਚਲਿਤ ਕੀਤੀ ਜਾਂਦੀ ਹੈ ਕਿ ਜਦੋਂ ਅਬਦਾਲੀ ਨੇ ਹਮਲਾ ਕੀਤਾ ਸੀ, ਸਿੰਘਾਂ ਨੇ ਕੁਝ ਸਮੇਂ ਬਾਅਦ ਜਿਹੜਾ ਸੀ ਉਹਦੀ ਭਾਜੀ ਨੂੰ ਦੂਣਿਆਂ ਕਰਕੇ ਮੋੜਿਆ ਸੀ। ਜੇ ਮੌਜੂਦਾ ਦੌਰ ਦੇ ਵਿੱਚ ਦੇਖਣਾ ਜਾਵੇ, ਸਿੱਖਾਂ ਦੇ ਨਾਲ ਵੱਡੇ ਵਰਤਾਰੇ ਪਿਛਲੇਰੇ ਲੰਬੇ ਸਮੇਂ ਦੇ ਦਰਮਿਆਨ ਵਾਪਰੇ, ਚਾਹੇ 84 ਦੀ ਗੱਲ ਹੋਵੇ, ਉਸ ਤੋਂ ਬਾਅਦ ਦੀ ਗੱਲ ਹੋਵੇ, ਜਾਂ ਪਹਿਲਾਂ ਦੀ ਗੱਲ ਹੋਵੇ। ਪਰ ਇੱਥੇ ਵੱਡਾ ਸਵਾਲ ਆ ਜਾਂਦਾ ਹੈ ਕਿ ਉਸੇ ਕੌਮ ਨੇ ਜਿਹਨੇ ਅਬਦਾਲੀ ਨੂੰ ਲੋਹੇ ਦੇ ਚਣੇ ਚਬਾਏ, ਉਸ ਕੌਮ ਨੇ ਅੱਜ ਉਸ ਇਤਿਹਾਸ ਤੋਂ ਬੀਤੇ ਤੋਂ ਆਪਣੇ ਤੋਂ ਪ੍ਰੇਰਨਾ ਕੀ ਲਈ ਨਜ਼ਰ ਆਉਂਦੀ ਹੈ? ਨਹੀਂ, ਫਿਰ ਉਹੀ ਇਤਿਹਾਸ ਸਿੱਖਾਂ ਨੇ ਦੁਹਰਾਇਆ ਨਾ 1984 ਤੋਂ ਬਾਅਦ, ਜੋ ਅਬਦਾਲੀ ਨੇ ਕੀਤਾ। ਜੇ ਅਬਦਾਲੀ ਵਾਲਾ ਕੰਮ ਕਾਂਗਰਸ ਨੇ ਕੀਤਾ ਤਾਂ ਸਿੱਖਾਂ ਨੇ ਇਤਿਹਾਸ ਦੁਹਰਾ ਦਿੱਤਾ, ਫਿਰ ਆਪਣਾ ਸਾਬਤ ਕੀਤਾ। ਜਿਹੜਾ ਇਹ ਸਭ ਤੋਂ ਇੱਕ ਮੈਂ ਸਮਝਦਾ ਵੀ ਕੌਮ ਨੂੰ ਇੱਕ ਵਾਰੀ ਫਿਰ ਪ੍ਰੂਵ ਕਰਨ ਦਾ ਮੌਕਾ ਮਿਲਿਆ। ਜਿਹੜੀਆਂ ਇਤਿਹਾਸਕ ਘਟਨਾਵਾਂ ਸੀ ਜਿਹੜੀਆਂ, ਉਹ ਹੁਣ ਲੋਕਾਂ ਨੂੰ ਮਿਥਿਹਾਸਕ ਲੱਗਣ ਲੱਗ ਗਿਆ ਸੀ ਵੀ ਐਵੇਂ ਕਿਵੇਂ ਹੋ ਸਕਦਾ ਵੀ ਸਿੱਖਾਂ ਦਾ ਇਤਿਹਾਸ ਜਿਹੜਾ ਪੜ੍ਹਾਇਆ ਜਾ ਰਿਹਾ ਸੀਗਾ, ਜਾਂ ਜਿਹੜਾ ਸੁਣਾਇਆ ਜਾ ਰਿਹਾ ਸੀ ਵੀ ਕਿਸ ਤਰ੍ਹਾਂ ਅਬਦਾਲੀ ਨੂੰ ਜਵਾਬ ਦਿੱਤਾ, ਜਾਂ ਕਿਵੇਂ ਦਿੱਲੀ ਲਾਲ ਕਿਲ੍ਹੇ 'ਤੇ ਕਬਜ਼ੇ ਹੋਏ, ਜਿਵੇਂ ਸਾਰਾ ਕੁਛ ਹੋਇਆ, ਅਤੇ ਲੋਕਾਂ ਨੂੰ ਐਂ ਲੱਗਦਾ ਐਵੇਂ ਕਿਵੇਂ ਹੋ ਸਕਦਾ। ਉਹ ਫਿਰ 1984 ਤੋਂ ਬਾਅਦ ਸਿੱਖਾਂ ਨੇ ਕਰਕੇ ਵਿਖਾਇਆ ਵੀ ਐਵੇਂ ਹੋ ਸਕਦਾ, ਵੀ ਸਿੱਖ ਨੰਗੇ ਧੜ ਖੜ ਕੇ ਤਲੀ 'ਤੇ ਸਿਰ ਰੱਖ ਕੇ ਜਦੋਂ ਲੜਦੇ ਨਾ, ਉਦੋਂ ਸਭ ਕੁਛ ਹੋ ਸਕਦਾ। ਅੱਜ ਵੀ ਦੇਖੋ, ਅੱਜ ਵੀ ਜੇ ਸਾਡੇ ਦੁਸ਼ਮਣਾਂ ਨੂੰ ਸਾਡੇ ਤੋਂ ਕੋਈ ਡਰ ਲੱਗਦਾ, ਸਾਡੇ ਇਤਿਹਾਸ ਤੋਂ ਡਰ ਲੱਗਦਾ, ਹੋਰ ਕਾਹਦੇ ਤੋਂ ਡਰ ਲੱਗਦਾ ਇਹਨਾਂ ਦਾ। ਜੇ ਅੱਜ ਆਪਾਂ ਸਤਪਾਲ ਮਲਿਕ ਦੀ ਗੱਲ ਕਹਿ ਲਈਏ, ਜੇ ਅੱਜ ਸਤਪਾਲ ਮਲਿਕ ਗੱਲ ਕਰਦਾ ਤਾਂ ਕਾਹਦੀ ਗੱਲ ਕਰਦਾ? ਉਹ ਸਾਡੇ ਇਤਿਹਾਸ ਦੀ ਗੱਲ ਕਰਦਾ। ਅਤੇ ਅੱਜ ਵੀ ਹੁਣ ਜੇ ਸਿੱਖ, ਠੀਕ ਹੈ, ਅੱਜ ਬਹੁਤ ਵੱਡਾ ਵੈਕਿਊਮ ਆ, ਮਤਲਬ ਸਿੱਖਾਂ ਦੇ ਵਿੱਚ ਸਾਡੇ ਕੋਲ ਕੋਈ ਇਹੋ ਜਿਹੀ ਕ੍ਰਿਸ਼ਮਾਈ ਲੀਡਰਸ਼ਿਪ ਨਹੀਂ ਹੈਗੀ, ਜਾਂ ਇਮਾਨਦਾਰ ਲੀਡਰਸ਼ਿਪ ਨਹੀਂ ਹੈਗੀ ਜਿਹੜੀ ਕੌਮ ਪ੍ਰਤੀ ਇਮਾਨਦਾਰ ਹੋਵੇ, ਪੰਜਾਬ ਪ੍ਰਤੀ ਇਮਾਨਦਾਰ ਹੋਵੇ, ਅਤੇ ਸਿੱਖ ਉਹਦੇ ਨਾਲ ਜਾਣ। ਅਤੇ ਹੁਣ ਸਿੱਖ ਕਿਹਦੇ ਨਾਲ ਜਾਣ, ਕਿੱਥੇ ਜਾਣ? ਹੁਣ ਜਿਹੜੇ ਦਾਅਵਾ ਕਰਦੇ ਸੀ ਪੰਜਾਬ ਦੇ ਲੀਡਰ ਹੋਣ ਦਾ ਵੀ ਅਸੀਂ ਪੰਜਾਬ ਦੇ ਵਾਰਸ ਹਾਂ, ਮਾਲਕਾਂ, ਉੱਤੇ ਲੈਣ ਲਾ ਕੇ ਮੋਦੀ ਦੇ ਪੈਰਾਂ 'ਤੇ ਡਿੱਗ ਕੇ ਜਾ ਕੇ ਕੁਛ ਡਰਦੇ ਚਲੇ ਗਏ, ਕੁਛ ਲਾਲਚ ਨਾਲ ਚਲੇ ਗਏ, ਠੀਕ ਹੈ ਨਾ। ਅਤੇ ਹੁਣ ਫਿਰ ਇਹ ਹੈ ਵੀ ਜੇ ਹੁਣ ਜਿਹੜੀ ਮੌਜੂਦਾ ਹੁਣ ਧਿਰ ਹੈ, ਜਿਹੜੀ ਰਾਜ ਕਰਦੀ ਧਿਰ ਹੈ,
ਉਹਨੂੰ ਇੰਝ ਲੱਗਦਾ ਕਿ ਸ਼ਾਇਦ ਮੈਂ ਸਿੱਖਾਂ ਨੂੰ ਸਰੈਂਡਰ ਕਰਾ ਲਵਾਂ, ਪਰ ਬੜੀ ਵੱਡੀ ਗਲਤਫਹਿਮੀ 'ਚ। ਉਹਨੂੰ ਇਤਿਹਾਸ ਤੋਂ, ਉਹਨੂੰ ਸਿੱਖਾਂ ਦਾ ਇਤਿਹਾਸ ਪੜ੍ਹਨਾ ਵੀ ਚਾਹੀਦਾ, ਇਤਿਹਾਸ ਤੋਂ ਸਿੱਖਣਾ ਵੀ ਚਾਹੀਦਾ। ਜਦੋਂ ਕੰਪੈਰੀਜ਼ਨ ਕਰਦੇ ਹਾਂ ਤਾਂ ਕਿਤੇ ਨਾ ਕਿਤੇ ਇਹ ਨਹੀਂ ਲੱਗਦਾ ਕਿ ਅੱਜ ਪੰਜਾਬ ਦਾ ਨੌਜਵਾਨ ਬਾਹਰ ਜਾ ਰਿਹਾ, ਪੰਜਾਬ ਦਾ ਨੌਜਵਾਨ ਬੇਰੁਜ਼ਗਾਰ ਹੈ, ਨਸ਼ਿਆਂ ਦੇ ਹੜ੍ਹ ਪੰਜਾਬ ਦੇ ਵਿੱਚ ਵਗੇ ਹੋਏ ਨੇ, ਪਰ ਜਿਹੜੇ ਆਪਣੇ ਆਪ ਨੂੰ ਬੁੱਧੀਜੀਵ, ਪੰਥ ਦੇ ਜਥੇਦਾਰ ਜਾਂ ਪੰਥ ਦੀ ਏਕਤਾ ਦਾ ਢੰਡੋਰਾ ਪਿੱਟਦੇ ਨਜ਼ਰ ਆਉਂਦੇ ਨੇ, ਕਿਤੇ ਨਾ ਕਿਤੇ ਉਹਨਾਂ ਦੇ ਰਸਤੇ 'ਤੇ ਅਲੱਗ ਨੇ, ਬਾਹਰੀ ਤੌਰ 'ਤੇ ਨਾ ਹੋਣ 'ਤੇ ਅੰਦਰੂਨੀ ਤੌਰ 'ਤੇ ਵੱਖ-ਵੱਖ ਨੇ। ਨਹੀਂ, ਉਹ ਠੀਕ ਹੈ ਤੁਹਾਡੀ ਗੱਲ। ਜਦੋਂ ਮਤਲਬ ਹਾਲਾਤ ਇਸ ਕਦਰ ਨਿਗਾਰ ਦੇ ਵਿੱਚ ਆ ਜਾਂਦੇ ਆ ਨਾ, ਅਤੇ ਉਦੋਂ ਕਹਿੰਦੇ ਵੀ ਜਿੱਤਿਆ ਹੋਇਆ ਆਦਮੀ ਇੱਕ ਵਾਰੀ ਲੜਦਾ ਅਤੇ ਹਾਰਿਆ ਹੋਇਆ ਆਦਮੀ ਕਈ ਵਾਰੀ ਲੜਦਾ। ਅਸੀਂ ਹਾਰੇ ਹੋਏ ਲੋਕ, ਇਸ ਲਈ ਅਸੀਂ ਘਰੇ ਵੀ ਲੜਦੇ ਹਾਂ, ਕਿਉਂਕਿ ਉੱਥੇ ਹਾਰ ਜਿਹੜੀ ਆ ਉਹਦੀ ਜ਼ਿੰਮੇਵਾਰੀ ਲੈਣ ਲਈ ਕੋਈ ਤਿਆਰ ਨਹੀਂ। ਇੱਕ ਦੂਜੇ 'ਤੇ ਅਸੀਂ ਬਲੇਮ ਕਰਦੇ ਹਾਂ, ਅਤੇ ਜਦੋਂ ਅਸੀਂ ਇੱਕ ਦੂਜੇ 'ਤੇ ਬਲੇਮ ਕਰਦੇ ਹਾਂ ਤਾਂ ਫਿਰ ਅਸੀਂ ਇਕੱਠੇ ਨਹੀਂ ਹੋ ਸਕਦੇ। ਵੀ ਹਰ ਕੋਈ ਇਹ ਕਹਿਣਾ ਚਾਹੁੰਦਾ ਵੀ ਮੈਂ ਠੀਕ ਹਾਂ ਜੇ ਜਿਹੜਾ ਤੁਸੀਂ ਗਲਤ ਕੀਤਾ, ਜਦਕਿ ਇਹ ਸਮੂਹਿਕ ਜ਼ਿੰਮੇਵਾਰੀਆਂ ਸਾਰਿਆਂ ਨੂੰ ਚੁੱਕਣੀਆਂ ਪੈਣਗੀਆਂ ਵੀ ਆਪਾਂ ਸਾਰਿਆਂ ਨੇ ਗਲਤ ਕੀਤਾ। ਵੀ ਜੇ ਪੰਜਾਬ ਦੇ ਨਾਲ ਜੋ ਕੁਛ ਹੋਇਆ, ਜੇ ਅਸੀਂ ਉਹ ਆਪਣਾ ਨਿੱਜ ਲਾਂਭੇ ਰੱਖ ਕੇ ਪੰਜਾਬ ਨੂੰ ਅੱਗੇ ਰੱਖ ਕੇ ਖੜ੍ਹਦੇ ਜਾਂ ਪੰਥ ਨੂੰ ਅੱਗੇ ਰੱਖ ਕੇ ਖੜ੍ਹਦੇ, ਅਤੇ ਫਿਰ ਆਹ ਹਾਲਾਤ ਨਹੀਂ ਸੀ ਹੋਣੇ। ਜਿਸ ਤਰ੍ਹਾਂ ਦੀ ਖੱਖੜੀਆਂ ਕਰੇਲੇ ਸਾਡੀ ਲੀਡਰਸ਼ਿਪ ਹੈ ਅੱਜ, ਉਹਦੀ ਵਜ੍ਹਾ ਕੀ ਹੈ? ਹਰ ਕੋਈ ਆਪਣੇ ਆਪ ਨੂੰ ਤਾਂ ਸਹੀ ਕਹਿੰਦਾ ਵੀ ਮੈਂ ਤਾਂ ਸਹੀ ਹਾਂ, ਅਤੇ ਫਿਰ ਗਲਤ ਕੌਣ? ਅਤੇ ਜੇ ਕੋਈ ਗਲਤ ਨਹੀਂ ਹੈਗਾ ਤਾਂ ਫਿਰ ਆਹ ਗਲਤ ਹੋਇਆ ਕਿਉਂ? ਚਿੰਤਨ ਕਰਨ ਦੀ ਲੋੜ ਹੈ। ਬਿਲਕੁਲ। ਅਤੇ ਜਿੰਨਾ ਚਿਰ ਤੁਸੀਂ ਆਪਣੇ ਐਨਾਲਿਸਿਸ ਨਹੀਂ ਕਰੋਗੇ ਵੀ ਇਹ ਕਿਉਂ ਵਾਪਰਿਆ ਹੈ, ਇਹਦੇ ਲਈ ਕੌਣ ਜ਼ਿੰਮੇਵਾਰ ਹੈ, ਅਤੇ ਜਿਹੜੀਆਂ ਬਣਦੀਆਂ ਜ਼ਿੰਮੇਵਾਰੀਆਂ ਉਹਨਾਂ ਨੂੰ ਸਵੀਕਾਰ ਕਰਨਾ। ਇਹ ਨਹੀਂ ਵੀ ਮੈਂ ਸਵੀਕਾਰ ਕਰਕੇ ਚੁੱਪ ਕਰਕੇ ਕਹਿ ਦਾਂ ਮੈਂ ਸਵੀਕਾਰ ਕਰਦਾ, ਨਹੀਂ, ਉਹਨੂੰ ਲੋਕਾਂ ਦੇ ਸਾਹਮਣੇ ਖੜ੍ਹੇ ਹੋ ਕੇ ਸਵੀਕਾਰ ਕਰਨਾ ਪਊਗਾ ਵੀ ਸਾਡੇ ਤੋਂ ਇਹ ਗਲਤੀਆਂ ਹੋਈਆਂ, ਸਾਡੇ 'ਚ ਸਵਾਰਥ ਹਾਵੀ ਹੋਏ, ਤਾਂ ਕਰਕੇ ਅੱਜ ਅਸੀਂ ਇਸ ਹਾਲਾਤ ਲਈ ਖੜ੍ਹੇ ਹਾਂ ਜ਼ਿੰਮੇਵਾਰ। ਠੀਕ ਹੈ, ਲੋਕ ਉਹਨਾਂ ਨੂੰ ਸਵੀਕਾਰ ਨਾ ਕਰਨ, ਪਰ ਕੋਈ ਰਾਹ ਤਾਂ ਨਿਕਲ ਆਏਗਾ ਨਾ। ਫਿਰ ਨਵੀਂ ਲੀਡਰਸ਼ਿਪ ਲਈ ਤਾਂ ਕੋਈ ਰਾਹ ਨਿਕਲੇਗਾ। ਇਸ ਲਈ ਬਹੁਤ ਵੱਡੀਆਂ ਚੀਜ਼ਾਂ ਨੇ ਅੱਜ ਅਸੀਂ ਜੋ ਕੁਛ ਵੀ ਵਾਪਰ ਰਿਹਾ ਅੱਜ ਪੰਜਾਬ, ਇਹ ਲੀਡਰਸ਼ਿਪ ਦੇ ਖਿਲਾਫ 'ਚੋਂ ਵਾਪਰ ਰਿਹਾ। ਮੈਸੇਜ ਕੀ ਹੈ ਜੀ ਤੁਹਾਡੇ ਵੱਲੋਂ ਅਖੀਰ ਵਿੱਚ? ਮੈਸੇਜ ਦੇਣ ਦੀ ਪੋਜੀਸ਼ਨ 'ਚ ਅਸੀਂ ਹੈ ਨਹੀਂ। ਮੈਸੇਜ ਤਾਂ ਉਹ ਲੋਕ ਦਿੰਦੇ ਹੁੰਦੇ ਆ ਜਿਨ੍ਹਾਂ ਦੇ ਕੋਲ ਕੁਛ ਪੱਲੇ ਹੋਵੇ, ਸਾਡੇ ਤਾਂ ਪੱਲੇ ਹੀ ਕੁਛ ਨਹੀਂ। ਅਸੀਂ ਕਿਸੇ ਨੂੰ ਕੀ ਮੈਸੇਜ ਦੇਈਏ ਵੀ ਅਸੀਂ ਨੌਜਵਾਨਾਂ ਨੂੰ ਕੀ ਮੈਸੇਜ ਦੇਈਏ? ਨੌਜਵਾਨਾਂ ਲਈ ਤਾਂ ਸਿਰਫ ਅਸੀਂ ਫਿਕਰਮੰਦ ਹੋ ਸਕਦੇ। ਬੱਚੇ ਆ, ਹੁਣ ਕੋਈ ਵੀ ਮਾਂ ਬਾਪ ਆਪਣੇ ਬੱਚਿਆਂ ਨੂੰ ਅੱਗ ਨਾਲ ਖੇਡਦਿਆਂ ਵੇਖ ਕੇ ਖਾਮੋਸ਼ ਨਹੀਂ ਰਹਿ ਸਕਦਾ। ਮਾਂ ਪਿਓ ਦੇ ਸਾਹਮਣੇ ਬੱਚਾ ਅੱਗ ਵਿੱਚ ਹੱਥ ਪਾਏਗਾ ਤਾਂ ਉਹਨੂੰ ਰੋਕਣ ਦੀ ਕੋਸ਼ਿਸ਼ ਕਰੇਗਾ ਨਾ। ਅਤੇ ਸਾਡਾ ਤਾਂ ਅਸੀਂ ਇਹੀ ਸਾਡੀ ਜ਼ਿੰਮੇਵਾਰੀ ਹੈ ਕਿ ਅਸੀਂ ਆਪਣੇ ਬੱਚਿਆਂ ਨੂੰ ਅੱਗ ਤੋਂ ਬਚਾਈਏ, ਕਿਵੇਂ ਵੀ ਬਚਾਈਏ। ਉਹਦੇ ਲਈ ਸਾਨੂੰ ਮਤਲਬ ਜੇ ਅਸੀਂ ਕੋਈ ਗੱਲ ਕਹਿੰਦੇ ਹਾਂ ਤਾਂ ਨੌਜਵਾਨ ਸਾਡੀਆਂ ਗੱਲਾਂ ਨਹੀਂ ਸੁਣਨ ਲਈ ਤਿਆਰ, ਸਾਨੂੰ ਮੰਦਾ ਚੰਗਾ ਵੀ ਬੋਲਦਾ, ਗਾਲ ਮੰਦਾ ਵੀ ਕਰਦਾ, ਸਭ ਕੁਛ, ਪਰ ਸਾਨੂੰ ਉਹਦੇ ਤੋਂ ਘਬਰਾਉਣਾ ਨਹੀਂ ਚਾਹੀਦਾ, ਕਿਉਂਕਿ ਬੱਚੇ ਨੇ ਸਾਡੇ। ਆਮ ਹੀ ਆਪਾਂ ਵੈਸੇ ਵੀ ਜ਼ਿੰਦਗੀ ਵਿੱਚ ਵੇਖਦੇ ਹਾਂ, ਅਤੇ ਜਿਹੜਾ ਸਾਡਾ ਮੇਰਾ ਪੁੱਤਰ ਹੈ ਜਾਂ ਕਿਸੇ ਦਾ ਵੀ ਪੁੱਤਰ ਹੈ, ਉਹ ਆਪਦੇ ਪਿਓ ਨੂੰ ਇਹੀ ਗੱਲ ਕਹਿੰਦਾ ਤੂੰ ਸਾਡੇ ਲਈ ਕੀ ਕੀਤਾ। ਅਤੇ ਇਹ ਜਿਹੜੇ ਬੱਚੇ ਆ ਸਾਡੇ ਤੋਂ ਬਾਗੀ ਨੇ, ਲੀਡਰਸ਼ਿਪ ਤੋਂ ਬਾਗੀ, ਅਤੇ ਉਹ ਵੀ ਤਾਂ ਇਹ ਕਹਿੰਦੇ ਤੁਸੀਂ ਕੀ ਕੀਤਾ। ਠੀਕ ਹੈ ਨਾ? ਬਿਲਕੁਲ। ਉਹਦਾ ਜਵਾਬ ਇਹ ਨਹੀਂ ਹੈਗਾ ਕਿ ਅਸੀਂ ਆਪਣੇ ਬੱਚਿਆਂ ਨੂੰ ਜੋ ਕਿਸੇ ਗਲਤ ਰਾਹ 'ਤੇ ਜਾਂਦੇ ਆ ਅਤੇ ਅਸੀਂ ਉਹਦੇ ਵੱਲੋਂ ਪਿੱਠ ਕਰ ਲਈ। ਸਾਨੂੰ ਆਪਣੇ ਬੱਚਿਆਂ ਦੀਆਂ ਗਾਲਾਂ, ਮਿਹਣੇ, ਸਭ ਕੁਛ ਸੁਣ ਕੇ ਵੀ ਸਾਨੂੰ ਜਿੱਥੇ ਲੱਗਦਾ ਵੀ ਤੂੰ ਗਲਤ, ਮੈਂ ਉਹ ਤਾਂ ਬਾਂਹ 'ਤੇ ਫੜਨੀ ਚਾਹੀਦੀ, ਨਹੀਂ ਪੁੱਤਰ। ਬਿਲਕੁਲ ਦੋਸਤੋ, ਪੰਜਾਬ ਦੇ ਇੱਕ ਖਾਸ ਅੱਜ ਦੇ ਦਿਨ ਵਾਪਰੇ ਹੋਏ ਇਤਿਹਾਸ ਨੂੰ ਲੈ ਕੇ ਗੱਲਬਾਤ ਕੀਤੀ ਹੈ ਕਿ ਕਿਸ ਤਰੀਕੇ ਦੇ ਨਾਲ ਆਪਣੇ ਦੇਸ਼ ਦੇ ਵਿੱਚ, ਭਾਰਤ ਦੇ ਵਿੱਚ ਵਸਣ ਵਾਲੇ ਬਸ਼ਿੰਦਿਆਂ ਦੇ ਉੱਪਰ ਉਸੇ ਹਕੂਮਤ ਦੇ ਵੱਲੋਂ ਸ੍ਰੀ ਦਰਬਾਰ ਸਾਹਿਬ ਦੇ ਪਾਵਨ ਪਵਿੱਤਰ ਸਥਾਨ ਦੇ ਉੱਪਰ ਹਮਲਾ ਕਰ ਦਿੱਤਾ ਜਾਂਦਾ ਹੈ। ਔਰ ਇਸੇ ਦੇ ਦਰਮਿਆਨ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਆਈਆਂ ਹੋਈਆਂ ਸੰਗਤਾਂ ਜਿਹੜੀਆਂ ਜਾਮੇ ਸ਼ਹਾਦਤ ਦਾ ਜਾਮ ਪੀ ਜਾਂਦੀਆਂ ਨੇ। ਕਿਤੇ ਨਾ ਕਿਤੇ ਸਾਨੂੰ ਉਸ ਬੀਤੇ ਹੋਏ ਇਤਿਹਾਸ ਤੋਂ ਪ੍ਰੇਰਨਾ ਲੈ ਕੇ ਭਵਿੱਖ ਦੇ ਵਿੱਚ ਵੀ ਇੱਕ ਵੱਡਾ ਪੈਂਤੜਾ ਉਲੀਕਣ ਦੀ ਲੋੜ ਹੈ, ਚਿੰਤਨ ਕਰਨ ਦੀ ਲੋੜ ਹੈ, ਤਾਂ ਜੋ ਭਵਿੱਖ ਦੇ ਵਿੱਚ ਵੀ ਇਸ ਤਰ੍ਹਾਂ ਦੀਆਂ ਕੌਮ ਦੇ ਨਾਲ ਵੱਡੀਆਂ ਘਟਨਾਵਾਂ ਨਾ ਵਾਪਰ ਸਕਣ। ਆਉਣ ਵਾਲੇ ਸਮੇਂ ਦੇ ਵਿੱਚ ਵੀ ਵੱਖ-ਵੱਖ ਮੁੱਦਿਆਂ ਦੇ ਉੱਪਰ ਗੱਲਬਾਤ ਲੈ ਕੇ ਹਾਜ਼ਰ ਹੁੰਦੇ ਰਹਾਂਗੇ। ਧੰਨਵਾਦ।